ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਜਿਸ ਦੇ ਵਿੱਚ ਹੋਣਗੇ ਬਲਤੇਜ ਬੰਨੂ ਜੀ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਇਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ, ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੋ ਬਸੇੜੀ ਤੋਂ, ਸਤਨਾਮ ਸਿੰਘ ਸ਼ੇਗਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਪਾਵਲਰ, ਸੁੱਚਾ ਸਿੰਘ ਜੀ ਫਰੈਜ਼ਨੋ, ਜੱਸੀ ਗਿਆਓ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿਆਓ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਕੱਲ੍ਹ ਜਿਹੜਾ ਭਾਰਤ ਬੰਦ ਸੀਗਾ ਉਸ ਦੀ ਜੇ ਗੱਲਬਾਤ ਫਿਰ ਅੱਗੇ ਵਧਾਈਏ ਤਾਂ ਉਸ ਦੇ ਵਿੱਚ ਰਾਜਸਥਾਨ ਦੇ ਵਿੱਚ ਦਲਿਤ ਵਰਗ ਨੇ ਨੇਤਾਵਾਂ ਦੇ ਘਰਾਂ ਨੂੰ ਅੱਗ ਲਾਈ। ਬਿਲਕੁਲ ਜੀ। ਐਕਚੁਅਲੀ ਜਿਹੜੀ ਕੱਲ ਸੁਣਵਾਈ ਵੀ ਹੋਈ ਉਹਦੇ ਵਿੱਚ ਕੁਛ ਬੜੀਆਂ ਜਿਹੜੀਆਂ ਦੀ ਗੰਭੀਰ ਟਿੱਪਣੀਆਂ ਸੁਪਰੀਮ ਕੋਰਟ ਨੇ ਕੀਤੀਆਂ, ਕਿਉਂਕਿ ਕੇਂਦਰ ਦੀ ਸਰਕਾਰ ਦਾ ਇਹ ਤਰਕ ਸੀਗਾ ਜੀ ਕਿ ਅਸੀਂ ਜਿਹੜਾ ਜੀ ਚਾਹੁੰਦੇ ਹਾਂ ਕਿ ਜੋ ਕੁਛ ਬਾਹਰ ਹੋ ਰਿਹਾ, ਹਿੰਸਾ ਹੋ ਰਹੀ ਹੈ, ਉਹਨੂੰ ਰੋਕਣ ਦੇ ਵਾਸਤੇ ਤੇ ਤੁਰੰਤ ਸਟੇ ਲਾਇਆ ਜਾਵੇ। ਕੇਂਦਰ ਨੇ ਇਹ ਕਿਹਾ ਜੀ ਕਿ ਦੰਗੇ ਹੋ ਰਹੇ ਆ, ਫੈਸਲੇ ਦੇ ਉੱਤੇ ਸਟੇ ਲਾ ਦਿਓ। ਅਦਾਲਤ ਨੇ ਕਿਹਾ ਕਿ ਸਾਨੂੰ ਜੇਲ੍ਹਾਂ ਦੇ ਵਿੱਚ ਬੰਦ ਨਿਰਦੋਸ਼ ਲੋਕਾਂ ਦੀ ਜਿਹੜੀ ਹੈ ਜੀ ਉਹ ਚਿੰਤਾ ਹੈ। ਔਰ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਮਾਮਲਾ ਇਹ ਸੰਵਿਧਾਨਕ ਆ, ਕੋਰਟ ਤੋਂ ਬਾਹਰ ਦੀਆਂ ਘਟਨਾਵਾਂ ਦੇ ਨਾਲ ਇਸ ਫੈਸਲੇ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਇਹ ਕੁਛ ਅਹਿਮ ਟਿੱਪਣੀਆਂ ਸਨ ਜਿਹੜੀਆਂ ਸੁਪਰੀਮ ਕੋਰਟ ਨੇ ਕੀਤੀਆਂ, ਜਿਹੜੀਆਂ ਬਾਹਰ ਵੈਸੇ ਘੱਟ ਆਈਆਂ ਜੀ, ਕਿਉਂਕਿ ਅਸਲ ਦੇ ਵਿੱਚ ਆਪਾਂ ਕੱਲ ਵੀ ਬੜੀ ਡਿਟੇਲ 'ਚ ਇਹਦੇ ਬਾਰੇ ਗੱਲ ਕੀਤੀ ਸੀਗੀ ਕਿ ਇਹ ਹੈ ਕੀ ਤੇ ਪ੍ਰਚਾਰਿਆ ਕੀ ਜਾ ਰਿਹਾ। ਖੈਰ, ਜਿਹੜਾ ਰਾਜਸਥਾਨ ਦੇ ਵਿੱਚ ਜਿਹੜਾ ਜੀ ਇਹ ਸਥਿਤੀ ਥੋੜ੍ਹੀ ਜਿਹੀ ਡਿਫਰੈਂਟ ਹੋ ਗਈ। ਇੱਥੇ ਹਿੰਸਾ ਦੇ ਉੱਤੇ ਜਿਹੜੀ ਉਤਾਰੂ ਭੀੜ ਸੀਗੀ, ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦਾ ਪਿੰਡ ਆ ਜੀ, ਹਿੰਡਨ ਕਸਬਾ ਹੈ ਇਹ ਪਿੰਡ ਆ। ਇੱਥੇ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਇੱਕ ਮੌਜੂਦਾ ਤੇ ਦੂਜੇ ਸਾਬਕਾ MLA ਦੇ ਘਰਾਂ ਨੂੰ ਅੱਗ ਜਿਹੜੀ ਸੀ ਉਹ ਲੋਕਾਂ ਨੇ ਲਾਤੀ। ਜਿਹੜਾ ਜੀ ਇੱਥੇ ਕਰਫਿਊ ਜਿਹੜਾ ਜੀ ਉਹ ਲਾ ਦਿੱਤਾ ਗਿਆ। ਲਾਸਟ ਖਬਰਾਂ ਮਿਲਣ ਤੱਕ ਕਰਫਿਊ ਜਿਹੜਾ ਜੀ ਉਹ ਲਾਗੂ ਆ। ਅਜੇ ਇਹ ਨਹੀਂ ਦੱਸਿਆ ਗਿਆ ਕਦੋਂ ਤੱਕ ਜਿਹੜਾ ਜੀ ਕਰਫਿਊ ਰਹੂਗਾ। ਪੁਲਿਸ ਨੇ ਕੁਝ 40 ਬੰਦਿਆਂ ਨੂੰ ਜਿਹੜਾ ਜੀ ਉਹ ਹਿਰਾਸਤ ਵਿੱਚ ਜਿਹੜਾ ਉਹ ਲਿਆ। ਇਹ ਦੱਸਿਆ ਜਾ ਰਿਹਾ ਹੈ ਕਿ 5000 ਦੇ ਕਰੀਬ ਲੋਕ ਇਸ ਭੀੜ ਦੇ ਵਿੱਚ ਸ਼ਾਮਲ ਸਨ। ਹਿੰਡਨ ਕਸਬੇ ਦੀ ਜਿਹੜੀ ਸੀਗੀ, ਇਹਨਾਂ ਨੇ ਮੌਜੂਦਾ MLA ਰਾਜ ਕੁਮਾਰੀ ਜਾਟਵ ਤੇ ਸਾਬਕਾ MLA ਭਰੋਸੀ ਲਾਲ ਜਾਟਵ ਦੇ ਹਿੰਡਨ ਸ਼ਹਿਰ ਵਿਚਲੇ ਘਰਾਂ ਨੂੰ ਜਿਹੜੀ ਸੀ ਉਹ ਅੱਗ ਲਾਤੀ। ਇਹਨਾਂ ਦੇ ਵਿੱਚੋਂ ਰਾਜ ਕੁਮਾਰੀ ਜਾਟਵ ਸੱਤਾਧਾਰੀ ਭਾਜਪਾ ਦੇ ਨਾਲ ਸੰਬੰਧਿਤ ਹੈ, ਜਦੋਂ ਕਿ ਭਰੋਸੀ ਲਾਲ ਜਾਟਵ ਜਿਹੜਾ ਜੀ ਉਹ ਕਾਂਗਰਸ ਦਾ ਹੈ। ਇਹਨੂੰ ਹੀ ਹਰਾ ਕੇ ਜਿਹੜੀ ਰਾਜ ਕੁਮਾਰੀ ਜਾਟਵ ਸੀਗੀ ਇਹ MLA ਜਿਹੜੀ ਹੈ ਜੀ ਉਹ ਬਣੀ ਸੀਗੀ। ਔਰ ਇਹ ਜਿਹੜਾ ਜੀ ਸਾਬਕਾ ਜਿਹੜਾ ਵਿਧਾਇਕ ਹੈ ਇਹ ਵੀ ਇੱਥੇ ਮੰਤਰੀ ਜਿਹੜਾ ਉਹ ਰਹਿ ਚੁੱਕਿਆ। ਜਿਹੜੀ ਅੱਗ ਲਾਉਣ ਦੀਆਂ ਘਟਨਾ ਸੀਗੀਆਂ ਇਹਦੇ ਵਿੱਚ ਦਲਿਤ ਜਥੇਬੰਦੀਆਂ ਦੇ ਵੱਲੋਂ SC ST ਐਕਟ ਦੇ ਕਮਜ਼ੋਰ ਕਰਨ ਦੇ ਖਿਲਾਫ ਭਾਰਤ ਬੰਦ ਦੇ ਸੱਦੇ ਤੋਂ ਇੱਕ ਦਿਨ ਬਾਅਦ ਜਿਹੜੀ ਜੀ ਉਹ ਵਾਪਰੀ ਹੈ। ਜਿਹੜੇ ਇਸ ਕਸਬੇ ਦੇ ਵਿੱਚ ਕੰਮਕਾਰ ਕਰਨ ਵਾਲੇ ਆ ਜੀ ਉਹ ਇਹ ਕਹਿੰਦੇ ਆ ਕਿ ਸਾਨੂੰ ਬਿਨਾਂ ਕਿਸੇ ਵਜ੍ਹਾ ਤੋਂ ਭੀੜਾਂ ਨੇ ਤੰਗ ਕੀਤਾ। ਤੰਗ ਹੀ ਨਹੀਂ ਕੀਤਾ ਬਲਕਿ ਹਿੰਡਨ ਕਸਬੇ ਦੇ ਵਿੱਚ ਜਿਹੜੇ SC ST ਐਕਟ ਦਾ ਵਿਰੋਧ ਕਰ ਰਹੇ ਸੀ ਉਹਨਾਂ ਨੇ ਡਾਂਗਾਂ ਸੋਟੇ ਲਿਆ ਕੇ ਲੋਕਾਂ ਨੂੰ ਕੁੱਟਿਆ। ਔਰ ਨਾ ਸਿਰਫ ਕੁੱਟਿਆ, ਜਿਹੜੀਆਂ ਲੁੱਟ ਖੋਹ ਸੀਗੀ ਜੀ ਉਹ ਦੁਕਾਨਾਂ ਦੀ ਉੱਥੇ ਕੀਤੀ, ਜਿਹਦੇ ਵਿਰੋਧ ਦੇ ਵਿੱਚ ਇਹ 5000 ਦੇ ਕਰੀਬ ਲੋਕ ਜਿਹੜੇ ਸੀਗੇ ਜੀ ਉਹ ਹਿੰਡਨ ਦੇ ਵਿੱਚ ਇਕੱਠੇ ਹੋ ਗਏ। ਤੇ ਇਕੱਠੇ ਹੋ ਕੇ ਉਹਨਾਂ ਨੇ ਇਹ ਕਿਹਾ ਕਿ ਇਹ ਸਿਆਸੀ ਪਾਰਟੀਆਂ ਵਾਲੇ ਆ ਜਿਹੜੇ ਕਿ ਭੜਕਾ ਰਹੇ ਆ। ਇਸ ਕਰਕੇ ਜਦੋਂ ਪੁਲਿਸ ਨੇ ਇਸ ਭੀੜ ਨੂੰ ਰੋਕਣ ਦਾ ਯਤਨ ਕੀਤਾ ਤੇ ਸਾਰੀ ਦੀ ਸਾਰੀ ਭੀੜ ਜਿਹੜੀ ਸੀ ਮੌਜੂਦਾ ਵਿਧਾਇਕ ਤੇ ਸਾਬਕਾ ਵਿਧਾਇਕ ਦੇ ਘਰਾਂ ਵੱਲ ਨੂੰ ਹੋ ਤੁਰੀ ਤੇ ਜਾ ਕੇ ਦੋਨਾਂ ਦੇ ਘਰ ਜਿਹੜੇ ਸੀ ਉਹ ਸਾੜ ਦਿੱਤੇ। ਦੇਖੋ, ਇਹ ਅੱਗਾਂ ਲਾ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ ਅਸੀਂ। ਕਦੇ ਵੀ ਕੁਛ ਵੀ ਹੁੰਦਾ ਜੀ, ਕਦੇ ਬੱਸਾਂ ਸੜ ਗਈਆਂ, ਕਦੀ ਕੁਛ ਹੋ ਗਿਆ। ਤੇ ਅੱਗੇ ਗੱਲ ਕਰਦੇ ਜੀ ਜਦੋਂ ਇਲੈਕਸ਼ਨਾਂ ਹੋ ਜਾਂਦੀਆਂ ਤੇ ਜਿਹੜੇ ਲੀਡਰ ਹੁੰਦੇ ਆ ਉਹਨਾਂ ਨੂੰ ਉਡੀਕ ਹੁੰਦੀ ਆ ਕਿ ਸਾਨੂੰ ਝੰਡੀ ਵਾਲੀਆਂ ਕਾਰਾਂ, ਬੱਤੀ ਵਾਲੀਆਂ ਕਾਰਾਂ ਮਿਲਣਗੀਆਂ, ਪਰ ਹੁਣ ਝੰਡੀ ਵਾਲੀਆਂ ਕਾਰਾਂ ਦੀ ਉਡੀਕ ਲੰਬੀ। ਐਕਚੁਅਲੀ ਜੀ ਕੱਲ ਹਾਲਾਂਕਿ ਇਹ ਖਬਰਾਂ ਜਿਹੜੀਆਂ ਦੀ ਆ ਗਈਆਂ ਸਨ, ਕੁਛ ਈਵਨ ਬਹੁਤੇ ਕਾਲੇ ਜਿਹੜੇ ਨੇ ਉਹਨਾਂ ਨੇ ਨਾਮ ਵੀ ਦੱਸਦੇ ਕਿ ਆਹ ਨਾਮ ਜਿਹੜੇ ਜੀ ਹੋ ਗਏ ਸ਼ਾਮਿਲ ਤੇ ਇਹਨਾਂ ਨੂੰ ਮੰਤਰੀ ਬਣਾਇਆ ਜਾ ਰਿਹਾ। ਇਹਦੇ ਨਾਲ ਚੰਗੀਆਂ ਤਕੜੀਆਂ ਜਿਹੜੀਆਂ ਜੀ ਸਰਗਰਮੀਆਂ ਤੇ ਭੱਜ ਦੌੜ ਜਿਹੜੀ ਸੀਗੀ ਉਹ ਸ਼ੁਰੂ ਹੋ ਗਈ। ਜਿਨ੍ਹਾਂ ਦੇ ਨਾਮ ਆ ਗਏ ਉਹ ਖੁਸ਼ੀ ਨਾਲ ਤੇ ਜਿਨ੍ਹਾਂ ਦੇ ਨਹੀਂ ਆਏ
ਉਹ ਜੁਗਾੜ ਕਰਨ ਦੇ ਨਾਲ। ਪਰ ਰਿਐਲਿਟੀ ਜਿਹੜੀ ਹੈ ਜੀ ਉਹ ਇਹ ਆ ਕਿ ਜਿਹੜੇ ਇਹ ਅਜੇ ਜਿਹੜਾ ਜੀ ਗਾਂਹ ਹੋਰ ਪੈ ਗਿਆ ਮਾਮਲਾ, ਕਿਉਂਕਿ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹਨਾਂ ਦੀ ਮੁਲਾਕਾਤ ਤਾਂ ਹੋਈ ਹੈ ਰਾਹੁਲ ਗਾਂਧੀ ਹੋਰਾਂ ਦੇ ਨਾਲ। ਇਸ ਮੁਲਾਕਾਤ ਦੇ ਵਿੱਚ ਥੋੜੇ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਹੋਰੀ ਹੈ ਨਹੀਂ ਸੀਗੇ ਜੀ ਜਦੋਂ ਇਹ ਮੁਲਾਕਾਤ ਜਿਹੜੀ ਜੀ ਉਹ ਹੋਈ ਹੈ। ਇਸ ਕਰਕੇ ਇਹਦੇ ਉੱਤੇ ਸਹੀ ਪੈਣ ਦੇ ਆਸਾਰ ਜਿਹੜੇ ਉਹ ਘੱਟ ਸਨ। ਇਹ ਕਿਹਾ ਗਿਆ ਜੀ ਕਿ ਇਹ ਗਾਂਹ ਜਿਹੜੀ ਹੈ ਜੀ ਉਹ ਪਾ ਦਿੱਤੀ ਗਈ ਹੈ। ਅਜੇ ਕੋਈ ਤਰੀਕ ਜਿਹੜੀ ਜੀ ਉਹ ਤੈਅ ਨਹੀਂ ਹੋਈ। ਮੰਤਰੀ ਮੰਡਲ ਦੇ ਵਿੱਚ ਵਾਧੇ ਤੋਂ ਪਹਿਲਾਂ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਚਾਲੇ 15 ਅਪ੍ਰੈਲ ਦੇ ਨੇੜੇ ਤੇੜੇ ਇੱਕ ਹੋਰ ਮੀਟਿੰਗ ਜਿਹੜੀ ਹੈ ਜੀ ਉਹ ਹੋ ਸਕਦੀ ਆ, ਜਿਹਦੇ ਕਰਕੇ ਇਹ ਵਾਧਾ ਅਪ੍ਰੈਲ ਦੇ ਅਖੀਰਲੇ ਹਫ਼ਤੇ ਤੱਕ ਵੀ ਜਿਹੜਾ ਜੀ ਉਹ ਜਾਣ ਦੇ ਆਸਾਰ ਜਿਹੜੇ ਆ ਜੀ ਉਹ ਬਣ ਰਹੇ ਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਕੁਝ ਮੁੱਦਿਆਂ ਦੇ ਉੱਤੇ ਜਿਹੜੀ ਹੈ ਜੀ ਉਹ ਸਹਿਮਤੀ ਨਹੀਂ ਬਣ ਰਹੀ। ਕੁਝ ਸੂਤਰ ਜਿਹੜੇ ਨੇ ਉਹ ਵੀ ਦੱਸਦੇ ਨੇ ਕਿ ਸ਼ਾਇਦ ਜਿਹੜੀ ਰਿਪੋਰਟ ਵਿਧਾਨ ਸਭਾ ਦੇ ਵਿੱਚ ਜਿਹੜੀ ਹੈ ਜੀ ਉਹ ਰੱਖੀ ਗਈ ਆ ਰੇਤ ਮਾਮਲੇ ਨੂੰ ਲੈ ਕੇ, ਉਹ ਰੱਖਣ ਦਾ ਕਾਰਨ ਜਿਹੜਾ ਜੀ ਇਹ ਸੀਗਾ ਕਿ ਲਾਸਟ ਦੇ ਵਿੱਚ ਜਿਹੜੀ ਰੱਖ ਲਓ ਉਹਦੇ ਉੱਤੇ ਬਹਿਸ ਨਾ ਹੋਵੇ, ਉਹ ਰਿਪੋਰਟ ਨੂੰ ਜਿਹੜਾ ਜੀ ਸਰਬਸੰਮਤੀ ਨਾਲ ਪਾਸ ਕਰਦੇ ਤੇ ਮੁੜ ਕੇ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਸ਼ਾਇਦ ਜਿਹੜਾ ਜੀ ਉਹ ਲਿਆ ਜਾ ਸਕੇ ਮੰਤਰੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਹਾਈ ਕਮਾਂਡ ਹੈ ਉਹ ਇਸ ਗੱਲ ਨੂੰ ਸ਼ਾਇਦ ਜਿਹੜਾ ਜੀ ਉਹ ਮੰਨੂਗੀ ਨਹੀਂ, ਕਿਉਂਕਿ 19 ਦੀਆਂ ਚੋਣਾਂ ਨੂੰ ਜਿਹੜਾ ਜੀ ਉਹ ਸਾਹਮਣੇ ਰੱਖਦੇ ਹੋਇਆ। ਦੂਸਰਾ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਲਿਸਟ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਉਹ ਰਾਹੁਲ ਗਾਂਧੀ ਹੋਰਾਂ ਨੂੰ ਮਨਜ਼ੂਰ ਜਿਹੜੀ ਉਹ ਨਹੀਂ ਗੀ। ਉਹ ਆਪਣੇ ਤਰੀਕੇ ਦੇ ਨਾਲ ਇਸ ਮੰਤਰੀ ਮੰਡਲ ਦੇ ਵਿੱਚ ਕੁਛ ਵਾਧਾ ਜਿਹੜਾ ਜੀ ਉਹ ਚਾਹੁੰਦੇ ਆ। ਜਿੰਨੀ ਦੇਰ ਤੱਕ ਇਹ ਸਹਿਮਤੀ ਨਹੀਂ ਬਣਦੀ ਉਨੀ ਦੇਰ ਤੱਕ ਵਾਧੇ ਦੇ ਆਸਾਰ ਜਿਹੜੇ ਜੀ ਉਹ ਘੱਟ ਨਜ਼ਰ ਆ ਰਹੇ ਆ। ਕਦੋਂ ਤੱਕ ਹੋਊਗਾ ਇਹ ਊਠ ਤੇ ਬੁੱਲ ਵਾਂਗੂ ਤੁਸੀਂ ਕਹਿ ਲਓ ਜੀ ਲਮਕਿਆ ਪਿਆ, ਔਰ ਅਜੇ ਸ਼ਾਇਦ ਹੋਰ ਜਿਹੜਾ ਜੀ ਉਹ ਲਮਕੂਗਾ। 1 ਹਫ਼ਤਾ 2 ਹਫ਼ਤਾ 3 ਹਫ਼ਤਾ ਹੁਣ ਇਹ ਕਹਿ ਦਿੱਤਾ ਗਿਆ ਜੀ ਕਿ ਅਪ੍ਰੈਲ ਦੇ ਅਖੀਰ ਤੱਕ ਇੰਤਜ਼ਾਰ ਅਜੇ ਕਰਨੀ ਪਊਗੀ ਸ਼ਾਇਦ। ਜੀ ਜੀ। ਤੇ ਅੱਗੇ ਛੋਟੇ ਕਿਸਾਨਾਂ ਦੀ ਜੇ ਗੱਲ ਕਰੀਏ ਤੇ ਹਾਈ ਕੋਰਟ ਨੇ ਇਹ ਇੱਕ ਫੈਸਲਾ ਕੀਤਾ ਆ ਕਿ ਛੋਟੇ ਕਿਸਾਨਾਂ ਦੇ ਖਿਲਾਫ ਕੋਈ ਬਹੁਤੀ ਸਖਤੀ ਨਾ ਵਰਤੀ ਜਾਵੇ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਇਹਦੇ ਸੰਬੰਧੀ ਚੱਲ ਰਹੀ ਹੈ ਜੀ ਜਾਂਚ, ਜਿਹੜੀ ਇੱਕ PIL ਪਈ ਹੋਈ ਆ ਉਹਦੇ ਉੱਤੇ ਛੋਟੇ ਤੇ ਦਰਮਿਆਨੇ ਕਿਸਾਨ ਜਿਹੜੇ ਨੇ ਜੀ ਉਹਨਾਂ ਦੀ ਇਸ ਵੇਲੇ ਮੌਜੂਦਾ ਜਿਹੜੇ ਹਾਲਾਤ ਨੇ ਉਹ ਮਾੜੇ ਨੇ। ਇਹਨੂੰ ਧਿਆਨ ਦੇ ਵਿੱਚ ਰੱਖਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੈਂਕਾਂ ਨੂੰ 2 ਲੱਖ ਰੁਪਏ ਤੱਕ ਦੇ ਜਿਹੜੇ ਕਰਜ਼ਿਆਂ ਦੀ ਵਸੂਲੀ ਲਈ ਸਖਤ ਕਾਰਵਾਈ ਕਰਨ ਤੋਂ ਗੁਰੇਜ਼ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਜਿਹੜੀ 8 ਮਈ ਨੂੰ ਸੁਣਵਾਈ ਅਗਲੀ ਹੋਣੀ ਆ ਉਦੋਂ ਤੱਕ ਇਹ ਅਮਲ ਦੇ ਵਿੱਚ ਰੱਖਣ ਲਈ ਕਿਹਾ ਗਿਆ ਜੀ। ਬੈਂਚ ਨੇ ਇਹ ਫੈਸਲਾ ਦਿੱਤਾ ਔਰ ਉਹਨਾਂ ਨੇ ਇਹ ਕਿਹਾ ਕਿ ਇਸ ਤਰ੍ਹਾਂ ਦੀ ਨਰਮੀ ਜਿਹੜੀ ਉਹਨਾਂ ਕਰਜ਼ਦਾਰਾਂ ਪ੍ਰਤੀ ਨਹੀਂ ਦਿਖਾਈ ਜਾਣੀ ਚਾਹੀਦੀ ਜਿਹੜੇ ਕਰਜ਼ੇ ਲੈ ਕੇ ਨਿਆਣਿਆਂ ਦੇ ਵਿਆਹ ਸ਼ਾਦੀਆਂ ਦੇ ਉੱਤੇ ਲਾਉਂਦੇ ਆ ਤੇ ਮਹਿੰਗੀਆਂ ਕਾਰਾਂ ਜਿਹੜੀਆਂ ਜੀ ਉਹ ਖਰੀਦਦੇ ਆ। ਇਹ ਕਿਹਾ ਗਿਆ ਜੀ ਕਿ ਜਿਹੜੇ ਕਰਜ਼ੇ ਖੇਤੀ ਦੇ ਵਾਸਤੇ ਵਰਤੇ ਗਏ ਸਿਰਫ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਰਹੇ। ਇਹ ਇਹਦੇ ਵਿੱਚ ਬੜੀ ਇੱਕ ਅਹਿਮ ਟਿੱਪਣੀ ਹੈ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਤੇ ਇਸ ਬੈਂਚ ਨੇ ਇਹ ਵੀ ਕਿਹਾ ਕਿ ਮੁਸੀਬਤ ਮਾਰੇ ਕਿਸਾਨਾਂ ਨੂੰ ਸਰਕਾਰਾਂ ਦੀਆਂ ਵੱਖ-ਵੱਖ ਸਕੀਮਾਂ ਜਿਹੜੀਆਂ ਨੇ ਉਹਦੇ ਲਾਭ ਦਿੱਤੇ ਜਾਣ। ਇਹਦੇ ਵਿੱਚ ਸਰਕਾਰ ਜਿਹੜੀ ਪੇਸ਼ ਹੋਈ ਔਰ ਸਰਕਾਰ ਨੇ ਬੈਂਚ ਨੂੰ ਜਿਹੜਾ ਜੀ ਦੱਸਿਆ ਕਿ 17-18 ਦੇ ਵਾਸਤੇ 308 ਕਰੋੜ ਰੁਪਏ ਜਿਹੜੇ ਆ ਜੀ ਉਹ ਵੰਡੇ ਜਾ ਚੁੱਕੇ ਆ ਕਿਸਾਨਾਂ ਦੇ ਕਰਜ਼ੇ ਦੇ ਵਾਸਤੇ, ਤੇ ਚਲੰਤ ਜਿਹੜਾ ਮਾਲੀ ਸਾਲ ਆ ਉਹਦੇ ਵਿੱਚ 4250 ਕਰੋੜ ਰੁਪਏ ਜਿਹੜੇ ਆ ਜੀ ਉਹ ਰੱਖੇ ਗਏ ਆ। ਬੈਂਚ ਨੇ ਜਿਹੜਾ ਇਹ ਬਿਆਨ ਸੀਗਾ ਜੀ ਰਿਕਾਰਡ ਦੇ ਉੱਤੇ ਲੈਂਦੇ ਆ ਵੰਡੀ ਗਈ ਜਿਹੜੇ ਪੈਸੇ ਆ ਉਹਦੀ ਡਿਟੇਲ ਮੰਗ ਲਈ ਹੈ ਸਾਰੀ ਦੀ ਸਾਰੀ, ਕਿ ਇਹ ਡਿਟੇਲ ਜਿਹੜੀ ਆ ਉਹ ਦੱਸੀ ਜਾਵੇ ਕਿੰਨਾਂ ਨੂੰ ਇਹ ਪੈਸੇ ਜਿਹੜੇ ਸੀਗੇ ਜੀ ਉਹ ਦਿੱਤੇ ਗਏ। ਹੁਣ ਇਹਦੇ ਵਿੱਚ ਜਿਹੜਾ ਪਹਿਲਾ ਜਿਹੜੀ ਟਿੱਪਣੀ ਕੀਤੀ ਆ ਹਾਈ ਕੋਰਟ ਨੇ ਉਹ ਬੜੀ ਅਹਿਮ ਰਹੂਗੀ ਇਹਨਾਂ ਵੇਰਵਿਆਂ ਦੇ ਵਿੱਚ ਕਿ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਦੇ ਵਾਸਤੇ ਜਾਂ ਮਹਿੰਗੀਆਂ ਕਾਰਾਂ ਜਿਹੜੀਆਂ ਜੀ ਉਹ ਖਰੀਦੀਆਂ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਜੀ ਨਰਮਾਈ ਨਾ ਵਰਤੀ ਜਾਵੇ। ਹੁਣ ਜਦੋਂ ਡਿਟੇਲ ਆ ਇਹ ਕੱਲੀ ਜਿਹੜੀ ਜੀ ਹਾਈ ਕੋਰਟ ਨੂੰ ਦੇਣੀ ਪਊਗੀ ਸਰਕਾਰ ਨੂੰ, ਤੇ ਇਹਦੇ ਵਿੱਚ ਜਿਹੜੇ ਕੁਝ ਲੋਕ ਲੈ ਗਏ ਸੀਗੇ ਜਿਹੜਾ ਜੀ ਫਾਇਦਾ ਇਹਦਾ ਉਹਦੇ ਉੱਤੇ ਕੁਝ ਕਿੰਤੂ ਪਰੰਤੂ ਜਿਹੜਾ ਜੀ ਉਹ ਲੱਗ ਸਕਦਾ ਆ। ਜਦੋਂ ਡਿਟੇਲ ਜਿਹੜੀ ਹੈ ਜੀ ਇਹ ਸਰਕਾਰ ਦੇਊਗੀ ਤਾਂ ਇਹਨੂੰ ਘੋਖਿਆ ਜਾਊਗਾ ਤੇ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਸਾਹਮਣੇ ਆਉਣੀਆਂ ਨੇ, ਕਿਉਂਕਿ ਇਹ ਰੌਲਾ ਪਹਿਲੇ ਦਿਨ ਤੋਂ ਹੀ ਚੱਲੀ ਜਾਂਦਾ ਕਿ ਜਿਹੜੇ ਲੋੜਵੰਦ ਸੀਗੇ ਉਹ ਵਾਂਝੇ ਰਹਿ ਗਏ ਤੇ ਜਿਹੜੇ ਲੋੜਵੰਦ ਨਹੀਂ ਸੀ ਉਹ ਆਪਣਾ ਜੁਗਾੜ ਲਾ ਕੇ ਇਹਦੇ ਵਿੱਚ ਵੀ ਜਿਹੜਾ ਜੀ ਉਹ ਹੇਰਾਫੇਰੀ ਵਾਲੇ ਤਾਂ ਬੜੇ ਹੁਸ਼ਿਆਰ ਆ। ਅੱਗੇ ਕੇਂਦਰ ਸਰਕਾਰ ਦੀ ਗੱਲ ਕਰਦੇ ਹਾਂ ਕਿ ਉਹਨੇ ਪੱਤਰਕਾਰਾਂ ਲਈ ਇੱਕ ਸੋਧਾਂ ਕੀਤੀਆਂ ਸੀਗੀਆਂ ਨਿਊਜ਼ ਨੂੰ ਲੈ ਕੇ ਤੇ ਉਹਨਾਂ ਨੂੰ ਹੁਣ ਵਾਪਸ ਲੈਣੀਆਂ ਪਈਆਂ।
ਇਸ ਤਰ੍ਹਾਂ ਹੁੰਦਾ ਜੀ ਕਿ ਜਿਹੜੀ ਮੱਕੜੀ ਆ ਉਹ ਜਾਲ ਬੁਣਦੀ ਆ ਤੇ ਅਖੀਰ ਉਹਦੇ ਵਿੱਚ ਜਿਹੜਾ ਜੀ ਉਹ ਫਸ ਜਾਂਦੀ ਹੈ। ਜਾਂ ਜਿਹੜੀ ਪੰਜਾਬੀ ਦੀ ਕਹਾਵਤ ਆ ਕਿ ਆਪੇ ਫੱਥੜੀਏ ਤੈਨੂੰ ਕੌਣ ਛਡਾਵੇ, ਇਹ ਫੇਕ ਨਿਊਜ਼ ਦਾ ਸਿਲਸਿਲਾ ਜਿਹੜਾ ਨਾ ਜੀ ਪਿਛਲੇ ਕੁਝ ਸਾਲਾਂ ਤੋਂ ਇੱਕ ਇਹਨਾਂ ਦਾ IT ਵਿੰਗ ਆ ਜੀ ਉਹਨੇ ਹੀ ਖਿਲਾਰਿਆ ਜੀ। ਜਿਹੜਾ ਬੜੇ ਕਿਸਮ ਦੀਆਂ ਫੇਕ ਨਿਊਜ਼ ਜਿਹੜੀਆਂ ਜੀ ਉਹ ਆ ਰਹੀਆਂ ਨੇ। ਤੁਸੀਂ ਦੇਖਣ ਨੂੰ ਕੋਈ ਦੇਖੋਗੇ ਤਾਂ ਖਬਰ ਜਿਹੜੀ ਏਦਾਂ ਦੀ ਹੁੰਦੀ ਹੈ ਜਿਵੇਂ ਉਹ ਅਖਬਾਰ ਦੀ ਖਬਰ ਹੋਵੇ ਤੇ ਅਖਬਾਰ ਦੀ ਖਬਰ ਦੀ ਫੋਟੋ ਜਿਹੜੀ ਹੈ ਜੀ ਉਹ ਖਿੱਚੀ ਗਈ ਹੋਵੇ, ਉਹ ਬਣਾਈ ਹੋਈ ਫੇਕ ਨਿਊਜ਼। ਫਿਰ ਉਹਦੇ ਵਾਸਤੇ ਜਿਹੜਾ ਸੋਸ਼ਲ ਮੀਡੀਆ ਦਾ ਸਹਾਰਾ ਜਿਹੜਾ ਜੀ ਉਹ ਲਿਆ ਜਾਂਦਾ। ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਜਿਹੜਾ ਜੀ ਇੱਕਦਮ ਵਾਇਰਲ ਕੀਤਾ ਜਾਂਦਾ ਬੜੀ ਤੇਜ਼ੀ ਦੇ ਨਾਲ। ਔਰ ਉਹਦੇ ਵਿੱਚ ਹੁੰਦਾ ਕੀ ਹੈ ਜੀ, ਫੇਕ ਹੀ ਬਹੁਤਾ ਕੁਛ ਹੁੰਦਾ। ਬਣਾਈ ਹੋਈ ਜਿਹੜੀ ਨਿਊਜ਼ ਆ ਉਹ ਫੇਕ ਹੋਊਗੀ, ਬਿਨਾਂ ਕਿਸੇ ਸ਼ੱਕ ਦੇ, ਤੱਥਾਂ ਦੇ ਉੱਤੇ ਆਧਾਰਿਤ ਤਾਂ ਹੋਊਗੀ ਨਹੀਂ। ਅੱਛਾ, ਇਹਦੇ ਹੁਣ ਕੀ ਹੋਇਆ ਜੀ ਕਿ ਇਹ ਜਿਹੜੇ ਫੇਕ ਨਿਊਜ਼ ਆ, ਤੁਸੀਂ ਇਹ ਕਹਿ ਲਓ ਕਿ ਦੂਜੀਆਂ ਧਿਰਾਂ ਵੀ ਇੱਧਰ ਨੂੰ ਤੁਰ ਪਈਆਂ ਔਰ ਫੇਕ ਨਿਊਜ਼ ਦਾ ਬਿਜ਼ਨਸ ਇਸ ਵੇਲੇ ਤਕੜਾ ਵੱਧ ਫੁੱਲ ਰਿਹਾ ਜੀ ਮੁਲਕ ਦੇ ਵਿੱਚ। ਸ਼ੁਰੂਆਤ ਇਹਨਾਂ ਨੇ ਕੀਤੀ ਸੀ, ਦੂਜੀਆਂ ਧਿਰਾਂ ਵੀ ਲੱਗ ਪਈਆਂ ਜੀ ਇਸੇ ਕੰਮ ਦੇ। ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਇਦਾਦ ਦੇ ਬਾਰੇ ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਨਿਊਜ਼ ਜਿਹੜੀ ਸੀ ਉਹ ਚੱਲਦੀ ਰਹੀ ਕਿ ਕਿੰਨੀ ਜਾਇਦਾਦ ਉਹਨੇ ਜਿਹੜੀ ਹੈ ਜੀ ਉਹ ਬਣਾ ਲਈ ਹੈ। ਸ਼ਾਇਦ ਇਹਦੇ ਤੋਂ ਔਖੇ ਹੋਏ ਤੁਸੀਂ ਕਹਿ ਲਓ ਕਿ ਕੁਝ ਗਾਈਡਲਾਈਨ ਜਿਹੜੀਆਂ ਸੀਗੀਆਂ ਜੀ ਉਹ ਜਾਰੀ ਕੀਤੀਆਂ ਗਈਆਂ। ਇਹਨਾਂ ਗਾਈਡਲਾਈਨ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਪੱਤਰਕਾਰ ਜਿਹੜੇ ਰਜਿਸਟਰਡ ਨੇ ਸੈਂਟਰ ਦੀ ਸਰਕਾਰ ਦੇ ਕੋਲੇ ਜਾਂ ਸੂਬਿਆਂ ਦੀਆਂ ਸਰਕਾਰਾਂ ਦੇ ਕੋਲੇ, ਜੇ ਕੋਈ ਇੱਕ ਫੇਕ ਨਿਊਜ਼ ਉਹਦੀ ਜਿਹੜੀ ਹੈ ਜੀ ਉਹ ਫੜੀ ਜਾਂਦੀ ਆ ਤੇ 15 ਦਿਨ ਦੇ ਵਾਸਤੇ ਉਹਦੀ ID ਜਿਹੜੀ ਆ ਉਹ ਸਸਪੈਂਡ ਕੀਤੀ ਜਾਊਗੀ। ਜੇ ਦੂਜੀ ਵਾਰੀ ਫੜੀ ਜਾਂਦੀ ਆ ਤਾਂ 6 ਮਹੀਨੇ ਵਾਸਤੇ ਉਹਦੀ ID ਜਿਹੜੀ ਆ ਜਿਹੜੀ ਮਾਨਤਾ ਹੈ ਉਹਦੀ ਐਕ੍ਰੀਡੀਸ਼ਨ ਉਹ ਰੱਦ ਕੀਤੀ ਜਾਊਗੀ। ਤੇ ਜੇ ਤੀਜੀ ਵਾਰੀ ਫੜਿਆ ਜਾਂਦਾ ਤੇ ਫਿਰ ਪੱਕੀ ਉਹਦੀ ਮਾਨਤਾ ਰੱਦ ਕਰ ਦਿੱਤੀ ਜਾਊਗੀ ਤੇ ਇਹਦੇ ਵਾਸਤੇ ਉਹਦੇ ਖਿਲਾਫ ਐਕਸ਼ਨ ਵੀ ਜਿਹੜਾ ਜੀ ਉਹ ਲਿਆ ਜਾਊਗਾ। ਇਹ ਐਕਚੁਅਲੀ ਜਿਹੜਾ ਸੀਗਾ ਜੀ ਕੀਤਾ ਮੰਤਰੀ ਨੇ। ਔਰ ਉਸ ਤੋਂ ਬਾਅਦ ਇਹਦਾ ਰੌਲਾ ਜਿਹੜਾ ਸੀਗਾ ਨਾ ਜੀ ਕੱਲ ਦੁਪਹਿਰੇ ਪੈਣਾ ਸ਼ੁਰੂ ਹੋ ਗਿਆ। ਪੱਤਰਕਾਰ ਭਾਈਚਾਰਾ ਜਿਹੜਾ ਸੀਗਾ ਜੀ ਉਹ ਇਕੱਠਾ ਹੋਣਾ ਸ਼ੁਰੂ ਹੋ ਗਿਆ। ਵਿਰੋਧੀ ਧਿਰਾਂ ਨੇ ਵੀ ਇਹਦੀ ਵਿਰੋਧਤਾ ਕੀਤੀ। ਇਹ ਕਹਿਣਾ ਸੀਗਾ ਪੱਤਰਕਾਰ ਭਾਈਚਾਰੇ ਦਾ ਕਿ ਫੇਕ ਨਿਊਜ਼ ਕਿਹੜੀ ਆ ਇਹਨੂੰ ਕੀ ਮੰਤਰਾਲਾ ਜਿਹੜਾ ਜੀ ਉਹ ਡਿਸਾਈਡ ਕਰੂਗਾ। ਅਸਲ ਦੇ ਵਿੱਚ ਇਹ ਜਿਹੜੇ ਕੁਝ ਪੱਤਰਕਾਰ ਬੋਲਦੇ ਆ, ਜਿਹੜੇ ਕੁਝ ਲਿਖਦੇ ਆ, ਉਹਨਾਂ ਨੂੰ ਨੱਥ ਪਾਉਣ ਦੇ ਵਾਸਤੇ ਸੀਗਾ। ਹੁਣ ਕਿਸੇ ਨੂੰ ਇਹ ਕਹਿ ਦੇਣਾ ਮੰਤਰਾਲਾ ਉੱਠ ਕੇ ਇਹ ਕਹਿ ਦੇ ਕਿ ਆਹ ਜਿਹੜੀ ਜੀ ਫੇਕ ਨਿਊਜ਼ ਆ ਤੇ ਉਹਦੇ ਜਿਹੜਾ ਜੀ ਉਹਨੂੰ ਧਰ ਲਿਆ ਜਾਵੇ ਉਸ ਮਾਮਲੇ ਦੇ ਵਿੱਚ। ਇਹਦਾ ਇਸ ਤਰ੍ਹਾਂ ਜਿਹੜਾ ਜੀ ਉਹ ਲਿਆ ਜਾ ਸਕਦਾ ਸੀ ਲਾਹਾ, ਜਿਹਦੇ ਕਰਕੇ ਰੌਲਾ ਪੈਣਾ ਸ਼ੁਰੂ ਹੋ ਗਿਆ। ਸ਼ਾਮ ਹੁੰਦਿਆਂ ਇਹ ਕਿਹਾ ਗਿਆ ਜੀ ਕਿ ਨਹੀਂ, ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਸਿੱਧਾ ਇਹਦੇ ਵਿੱਚ ਦਖਲ ਦੇ ਦਿੱਤਾ ਔਰ ਉਹਨਾਂ ਨੇ ਜਿਹੜੇ ਮੰਤਰੀ ਆ ਉਹਨੂੰ ਇਹ ਕਹਿਤਾ ਕਿ ਨਹੀਂ, ਇਹਦੇ ਵਿੱਚ ਕੁਝ ਵੀ ਜਿਹੜਾ ਜੀ ਨਹੀਂ ਚੇਂਜ ਕੀਤੀ ਜਿਹੜੀ ਉਹ ਜਾਊਗੀ। ਤੇ ਉਸ ਤੋਂ ਬਾਅਦ ਜਿਹੜਾ ਪ੍ਰੈਸ ਕਲੱਬ ਜਿੰਨੇ ਨੇ ਜੀ ਉਹਨਾਂ ਨੇ ਇਹ ਕਿਹਾ ਕਿ ਇਹ ਸਰਕਾਰ ਦਾ ਸਹੀ ਕਦਮ ਆ, ਨਹੀਂ ਤਾਂ ਅਦਰਵਾਈਜ਼ ਪੱਤਰਕਾਰ ਜਿਹੜੇ ਸੀ ਉਹ ਇਕੱਠੇ ਹੋਣੇ ਸ਼ੁਰੂ ਜਿਹੜੇ ਉਹ ਹੋ ਗਏ ਸੀਗੇ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਜਿਹੜੀ ਆ ਜੀ ਉਹ ਮੰਨਣਗੇ ਨਹੀਂ ਤੇ ਇਹਦਾ ਜਿਹੜਾ ਜੀ ਉਹ ਵਿਰੋਧ ਕਰਨਗੇ। ਸੋ ਇਹ ਮਾਮਲਾ ਹਾਲ ਦੀ ਘੜੀ ਜਿਹੜਾ ਜੀ ਉਹ ਠੱਪ ਦਿੱਤਾ ਗਿਆ। ਇਸ ਕਰਕੇ ਠੱਪ ਦਿੱਤਾ ਗਿਆ ਕਿ ਸਰਕਾਰ ਪਹਿਲਾਂ ਤਾਂ ਜਿਹੜੀ ਪਾਰਟੀ ਉਹਨੂੰ ਚਲਾਉਂਦੀ ਆ ਉਹਦੀਆਂ ਜਿਹੜੀਆਂ ਫੇਕ ਨਿਊਜ਼ ਨੇ ਉਹਦੇ ਬੁਣੇ ਹੋਏ ਜਾਲ ਦੇ ਵਿੱਚ ਜਿਹੜੀ ਜੀ ਉਹ ਫਸਦੀ ਨਜ਼ਰ ਆ ਰਹੀ ਆ। ਕਿਉਂਕਿ ਇਹ ਹੋਇਆ ਕਿ ਉਹਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਫੇਕ ਨਿਊਜ਼ ਉਹੀ ਬਣਾਉਂਦੇ ਆ। ਦੂਜੀਆਂ ਪਾਰਟੀਆਂ ਜਿਹੜੀਆਂ ਵਿਰੋਧੀ ਧਿਰਾਂ ਉਹ ਵੀ ਤੁਰ ਪਈਆਂ ਉਧਰ ਨੂੰ। ਜਦੋਂ ਮੁਕਾਬਲਾ ਹੋਣ ਲੱਗ ਗਿਆ ਤੇ ਫਿਰ ਦੱਸਣ ਲੱਗੀਆਂ ਵੀ ਇਹ ਨਿਊਜ਼ ਫੇਕ ਨਿਊਜ਼ ਤਾਂ ਜਿਹੜੀਆਂ ਜੀ ਉਹ ਨੁਕਸਾਨ ਕਰ ਸਕਦੀਆਂ ਨੇ। ਇਸ ਕਰਕੇ ਇਹ ਕੁਝ ਜਿਹੜੀਆਂ ਜੀ ਸੋਧਾਂ ਕੀਤੀਆਂ ਗਈਆਂ ਸੀ ਜਿਹੜੀਆਂ ਕਿ ਵਾਪਸ ਲੈਣੀਆਂ ਪੈ ਗਈਆਂ। ਬਿਲਕੁਲ ਜੀ, ਆਪੇ ਫੱਥੜੀਏ ਤੈਨੂੰ ਕੌਣ ਛਡਾਵੇ। ਤੇ ਅੱਗੇ ਇਰਾਕ ਦੇ ਵਿੱਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਆ ਗਈਆਂ, ਉਹਨਾਂ ਦਾ ਸੰਸਕਾਰ ਵੀ ਹੋ ਗਿਆ ਆ, ਪਰ ਉਹ ਜ਼ਿਆਦਾ ਨੌਕਰੀ ਦੇ ਚਾਹਵਾਨ ਆ, ਪਰ ਉਹਨਾਂ ਦੇ ਕੋਲ ਵਿੱਦਿਆ ਘੱਟ ਆ, ਪਰ ਚਾਂਸ ਬੜੇ ਘੱਟ ਨੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਇਹ ਵਿਚਾਰੇ ਗਰੀਬ ਪਰਿਵਾਰ ਨੇ, ਇਹਨਾਂ ਲੋਕਾਂ ਨੂੰ ਵਾਂਝਿਆ ਜਿਹੜਾ ਜੀ ਉਹ ਸਿੱਖਿਆ ਤੋਂ ਜਿਵੇਂ ਰੱਖਿਆ ਜਾਂਦਾ ਆ, ਉਹਦੇ ਪਿੱਛੇ ਜਿਹੜੇ ਸਭ ਨੂੰ ਕਾਰਨ ਪਤਾ ਹੈ ਕਿ ਵੋਟ ਬੈਂਕ ਨੇ ਬਹੁਤ ਵੱਡੇ ਜਿਹੜਾ ਜੀ। ਸੋ ਇਹ ਮੁਸੀਬਤਾਂ ਜਿਹੜੀਆਂ ਇਹਨਾਂ ਵਿਚਾਰਿਆਂ ਦੇ ਉੱਤੇ ਜਦੋਂ ਕਿਤੇ ਪੈਂਦੀਆਂ ਨੇ ਉਦੋਂ ਹੀ ਇਹ ਗੱਲਾਂ ਜਿਹੜੀਆਂ ਜੀ ਉਹ ਸਾਹਮਣੇ ਆਉਂਦੀਆਂ ਨੇ। 5-5 ਲੱਖ ਰੁਪਏ ਦਾ ਐਲਾਨ ਜਿਹੜਾ ਜੀ ਉਹ ਕੀਤਾ ਸੂਬੇ ਦੀ ਸਰਕਾਰ ਨੇ। ਨੌਕਰੀ ਦੀ ਗੱਲ ਉਹਨਾਂ ਨੇ ਕੀਤੀ। ਸੈਂਟਰ ਦੀ ਸਰਕਾਰ ਦੇ ਪਹਿਲਾਂ ਜਿਹੜੇ VK ਸਿੰਘ ਸੀਗੇ ਜੀ ਉਹ ਅਜੀਬੋ ਗਰੀਬ ਜਿਹੇ ਬਿਆਨ ਇੱਥੇ ਦੇ ਕੇ ਚਲੇ ਗਏ। ਪਰ ਜਦੋਂ ਰੌਲਾ ਜਿਹੜਾ ਸੀਗਾ ਜੀ ਉਹ ਪੈਣਾ ਸ਼ੁਰੂ ਹੋਇਆ ਤੇ ਪ੍ਰਧਾਨ ਮੰਤਰੀ ਨੇ 10-10 ਲੱਖ ਰੁਪਏ ਦਾ ਐਲਾਨ ਜਿਹੜਾ ਜੀ ਉਹ ਕੀਤਾ। ਕੇਂਦਰ ਦੀ ਸਰਕਾਰ ਵੀ 10-10 ਲੱਖ ਰੁਪਈਆ ਜਿਹੜਾ ਜੀ ਉਹ ਦੇਊਗੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਇਹ ਮਾਰੇ ਗਏ ਪਰਿਵਾਰ ਨੇ, ਖਾਸ ਜੇ ਆਪਾਂ ਗੱਲ 27 ਪੰਜਾਬੀਆਂ ਦੇ ਪਰਿਵਾਰਾਂ ਦੀ ਜਿਹੜੀ ਕਰੀਏ, ਮਾਰੇ ਤਾਂ ਟੋਟਲ 39 ਗਏ ਆ।
ਇਹ ਵੀ ਜਿਹੜਾ ਜੀ ਮੈਡੀਕਲ ਰਿਪੋਰਟ ਨੇ ਦੱਸਿਆ ਕਿ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਹੈ ਜੀ ਉਹ ਗੋਲੀ ਮਾਰੀ ਗਈ। ਅੱਤਵਾਦੀਆਂ ਨੇ, ਆਈਸਿਸ ਨੇ ਜਿਹੜੀ ਜੀ ਸਿਰਾਂ 'ਚ ਗੋਲੀਆਂ ਮਾਰ ਕੇ ਇਹ ਸਾਰੇ ਮਾਰੇ। ਇੱਕ ਗੱਲ ਜੇ ਇੱਥੇ ਦੇਖੀ ਜਾਵੇ ਮੈਡੀਕਲ ਰਿਪੋਰਟ ਦੀ, ਇਹ ਚਾਹੇ ਜਿੰਨਾ ਮਰਜ਼ੀ ਜਿਹੜਾ ਜੀ ਉਹ ਭੰਡੀ ਜਾਣ ਉਸ ਵਿਅਕਤੀ ਨੂੰ ਜਿਹਨੇ 4 ਸਾਲ ਪਹਿਲਾਂ ਜਿਹੜੀ ਗੱਲ ਦੱਸਦੀ ਸੀ ਕਿ ਸਿਰ 'ਚ ਗੋਲੀਆਂ ਮਾਰੀਆਂ ਗਈਆਂ, ਉਹ ਗੱਲ ਵੀ ਇੱਥੇ ਜਿਹੜੀ ਹੈ ਜੀ ਸਾਬਤ ਹੁੰਦੀ ਹੈ। ਹਾਲਾਂਕਿ ਇਹ ਉਹਨੂੰ ਸਾਰੇ ਦੇ ਸਾਰੇ ਮਸੀਹ ਨੂੰ ਜਿਹੜਾ ਜੀ ਉਹ ਗਲਤ ਸਾਬਤ ਕਰ ਰਹੇ ਆ। ਜਿਹੜੀ ਜਿੱਥੋਂ ਤੱਕ ਗੱਲ ਹੈ ਜੀ ਇਹਨਾਂ ਦੀ ਯੋਗਤਾ ਦੀ, ਉਹ ਯੋਗਤਾ ਜਿਹੜੀ ਉਹ ਹੋਊਗੀ ਤੇ ਸਰਕਾਰੀ ਨੌਕਰੀ ਜਿਹੜੀ ਹੈ ਜੀ ਉਹ ਮਿਲੂਗੀ। ਜਿਹੜੇ ਇਹ ਪੀੜਤ ਪਰਿਵਾਰ ਨੇ ਜੀ ਉਹਨਾਂ ਨੂੰ ਇਹ ਲੱਗ ਰਿਹਾ ਕਿ ਜਿਹੜੀ ਇਹ ਯੋਗਤਾ ਉਹਨਾਂ ਦਾ ਅੜਿੱਕਾ ਬਣ ਸਕਦੀ ਹੈ। ਔਰ ਪੀੜਤ ਪਰਿਵਾਰ ਇਹ ਵੀ ਕਹਿੰਦੇ ਆ ਕਿ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਨਹੀਂ ਆ, ਜਿਹੜੀ ਮਦਦ ਕੀਤੀ ਜਾ ਰਹੀ ਪੈਸੇ ਦੀ, ਸ਼ਾਇਦ ਉਹਨਾਂ ਨੂੰ ਇਹ ਲੱਗਦਾ ਪੈਸਾ ਜਿਹੜਾ ਜੀ ਉਹ ਮੁੱਕ ਜੂਗਾ ਤੇ ਉਹ ਪੱਕਾ ਹੱਲ ਜਿਹੜਾ ਜੀ ਇਹਦਾ ਇਹ ਚਾਹੁੰਦੇ ਆ ਕਿ ਕਿਸੇ ਤਰੀਕੇ ਦੇ ਨਾਲ ਕੋਈ ਜਿਹੜੀਆਂ ਵਿਦਿਅਕ ਯੋਗਤਾ ਹੈ ਉਹਨੂੰ ਤਾਂਹ ਕਰਕੇ ਇਹਨਾਂ ਨੂੰ ਨੌਕਰੀ ਜਿਹੜੀ ਦਿੱਤੀ ਜਾਵੇ ਤਾਂ ਕਿ ਇਹ ਉਮਰ ਭਰ ਦੇ ਵਾਸਤੇ ਇਹਨਾਂ ਦੀ ਰੋਜ਼ੀ ਰੋਟੀ ਜਿਹੜੀ ਹੈ ਜੀ ਉਹ ਤੁਰ ਸਕੇ। ਪਰ ਪ੍ਰੋਬਲਮ ਜਿਹੜੀ ਹੈ ਨਾ ਜੀ ਉਹ ਇੱਥੇ ਹੀ ਆ ਰਹੀ ਆ ਕਿ ਜਿਵੇਂ ਇੱਕ ਜਿਹੜਾ ਜੀ ਕਪੂਰਥਲਾ ਦਾ ਵਾਸੀ ਸੀਗਾ ਜੀ, ਉਹਦੇ ਮੌਤ ਤੋਂ ਬਾਅਦ ਜਿਹੜਾ ਜੀ ਉਹ ਇਕੱਲਾ ਕਮਾਊ ਜੀ ਸੀਗਾ, ਉਹ ਆਪਣੀ ਮਾਂ ਤੇ ਛੋਟੀ ਭੈਣ ਦੀ ਦੇਖਭਾਲ ਜਿਹੜੀ ਜੀ ਉਹ ਕਰ ਰਿਹਾ ਸੀਗਾ। ਉਹ 12ਵੀਂ ਪਾਸ ਹੈ, ਫੈਕਟਰੀ ਦੇ ਵਿੱਚ ਜਿਹੜਾ ਜੀ ਉਹ ਮਜ਼ਦੂਰੀ ਕਰਦਾ ਉਹਦਾ ਭਰਾ ਜਿਹੜਾ ਜੀ। ਪਰ ਹੁਣ ਸਵਾਲ ਇਹ ਆ ਕਿ 12ਵੀਂ ਪੜ੍ਹੇ ਨੂੰ ਜਿਹੜੀ ਹੈ ਜੀ ਉਹ ਕਿਹੜੀ ਨੌਕਰੀ ਦਿੱਤੀ ਜਾਊਗੀ। ਇਸੇ ਤਰੀਕੇ ਦੇ ਨਾਲ ਇੱਕ ਪਰਿਵਾਰ ਦੇ ਵਿੱਚ ਉਹ 8ਵੀਂ ਜਿਹੜਾ ਜੀ ਉਹ ਪਾਸ ਹੈ ਵਿਅਕਤੀ, ਉਹਦੇ ਤੋਂ ਗਾਂਹ ਜਿਹੜਾ ਜੀ ਉਹ ਪੜ੍ਹ ਨਹੀਂ ਸਕਿਆ। ਜਲਾਲ ਉਸਮਾ ਪਿੰਡ ਪੈਂਦਾ ਜੀ ਤਰਨਤਾਰਨ ਡਿਸਟ੍ਰਿਕਟ, ਉੱਥੋਂ ਦਾ ਜਿਹੜਾ ਸਰਦਾਰਾ ਸਿੰਘ ਹੈ ਉਹ ਕੈਂਸਰ ਦਾ ਪੇਸ਼ੈਂਟ ਹੈ। ਉਹਦਾ ਪੁੱਤ ਜਿਹੜਾ ਜੀ ਇਰਾਕ ਦੇ ਵਿੱਚ ਮਾਰਿਆ ਗਿਆ। ਉਹਦੇ ਦੂਜੇ ਮੁੰਡੇ ਨੂੰ ਜਿਹੜਾ ਜੀ ਉਹ ਸੱਦਿਆ ਬਹਿਰੀਨ ਤੋਂ, ਉਹ 10ਵੀਂ ਪਾਸ ਹੈ ਜੀ। ਸੋ ਇਹ ਘੱਟ ਜਿਹੜੀ ਵਿਦਿਅਕ ਯੋਗਤਾ ਹੈ ਇਹ ਇਹਨਾਂ ਦੇ ਵਾਸਤੇ ਮੁਸੀਬਤ ਜਿਹੜੀ ਹੈ ਜੀ ਉਹ ਬਣ ਰਹੀ ਹੈ, ਕਿਉਂਕਿ ਇਹ ਮਜ਼ਦੂਰ ਪਰਿਵਾਰ ਸਨ ਜੀ ਤਕਰੀਬਨ ਸਾਰੇ। ਕੋਈ ਇੱਕ ਕਮਰੇ ਦੇ ਘਰ 'ਚ ਰਹਿੰਦਾ, ਕੋਈ 2 ਕਮਰਿਆਂ ਦੇ ਘਰ ਦੇ ਵਿੱਚ ਜਿਹੜਾ ਜੀ ਉਹ ਰਹਿੰਦਾ। ਗਰੀਬੀ ਜਿਹੜੀ ਹੈ ਜੀ ਉਹ ਬਹੁਤ ਜ਼ਿਆਦਾ ਹੈ ਇਹਨਾਂ ਦੇ ਉੱਤੇ, ਜਿਹਦੇ ਕਰਕੇ ਇਹ ਪੜ੍ਹ ਲਿਖ ਨਹੀਂ ਵਿਚਾਰੇ ਸਕੇ। ਨਾ ਇਹਨਾਂ ਨੂੰ ਇਹ ਪਤਾ ਹੀ ਸੀਗਾ ਕਿ ਇਹੋ ਜਿਹਾ ਭਾਣਾ ਜਿਹੜਾ ਜੀ ਉਹ ਵਾਪਰ ਜਾਣਾ ਤੇ ਮੁੜ ਕੇ ਨੌਕਰੀ ਦੇ ਵਾਸਤੇ। ਸੋ ਇਹ ਅੜਿੱਕਾ ਜਿਹੜਾ ਜੀ ਮੇਨ ਬਣੂਗਾ ਜੇ ਸਰਕਾਰ ਨੌਕਰੀਆਂ ਇਹਨਾਂ ਨੂੰ ਦਿੰਦੀ ਵੀ ਹੈ, ਜਿਹੜਾ ਕਿ ਵਾਅਦਾ ਕੀਤਾ। ਜੀ ਜੀ ਜੀ। ਤੇ ਅੱਗੇ ਵਿਧਾਨ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਆ ਤੇ ਜੋ ਦੇਖਿਆ ਜਾਵੇ ਵੈਸੇ ਤਾਂ ਜਿੰਨੇ ਵੀ ਲੀਡਰ ਹੁੰਦੇ ਆ ਉਹ ਸਿਆਸੀ ਜੁਮਲੇ ਜ਼ਿਆਦਾ ਹੀ ਛੱਡਦੇ ਆ ਕੁਛ, ਪਰ ਹਰਸਿਮਰਤ ਕੌਰ ਬਾਦਲ ਦੀ ਜੇ ਗੱਲ ਕਰੀਏ ਤਾਂ ਜਿਹੜੇ ਵੰਡੇ ਹੋਏ ਫੰਡ ਆ ਉਹ ਵੀ ਸਿਆਸੀ ਜੁਮਲੇ ਬਣੇ। ਜੇ ਜਿਹੜੀਆਂ ਵਿਧਾਨ ਸਭਾ ਚੋਣਾਂ ਪਿਛਲੀਆਂ ਹੋਈਆਂ ਜੀ ਉਹਦੇ ਦੌਰਾਨ ਵੰਡੇ ਹੋਏ ਫੰਡ ਸੀਗੇ ਇਹ, ਉਹਨੇ ਆਪਣੇ ਸੰਸਦੀ ਕੋਟੇ ਦੇ ਜਿਹੜੇ ਵੰਡੇ ਸੀਗੇ ਤਾਂ 75 ਲੱਖ ਰੁਪਈਏ ਦੇ ਕਰੀਬ ਜਿਹੜੇ ਫੰਡ ਆ ਜੀ ਉਹ ਵਾਪਸ ਕਰਵਾ ਲਏ ਆ। ਅਜੇ 3.25 ਕਰੋੜ ਰੁਪਈਆ ਉਹਦਾ ਅਣਵਰਤਿਆ ਜਿਹੜਾ ਜੀ ਇਹ ਪਿਆ। ਇਹ ਸਿਆਸੀ ਜੁਮਲੇ ਜਿਹੜੇ ਜੀ ਉਹ ਨਿਕਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਫੰਡ ਉਹਨੇ ਵੰਡੇ। ਤਲਵੰਡੀ ਸਾਬੋ ਦੇ ਦਰਜਨਾਂ ਪਿੰਡਾਂ ਦੇ ਵਿੱਚ ਚੋਣਾਂ ਤੋਂ ਪਹਿਲਾਂ ਸੰਸਦੀ ਕੋਟੇ ਦੇ ਫੰਡਾਂ ਦੀ ਗ੍ਰਾਂਟ ਜਿਹੜੀ ਜੀ ਉਹ ਵੰਡੀ ਗਈ ਸੀਗੀ। 60 ਧਰਮਸ਼ਾਲਾਵਾਂ ਸੀਗੀਆਂ ਜਿਨ੍ਹਾਂ ਨੂੰ ਫੰਡ ਦਿੱਤੇ ਗਏ ਔਰ 75 ਲੱਖ ਰੁਪਏ ਦੇ ਫੰਡ ਜਿਹੜੇ ਆ ਜੀ ਉਹ ਵਾਪਸ ਮੰਗਵਾ ਲਏ ਗਏ ਆ। ਤਲਵੰਡੀ ਸਾਬੋ ਤੇ ਬਲਾਕ ਸੰਗਤ ਦੇ ਵਿੱਚ ਦਰਜਨਾਂ ਪਿੰਡਾਂ ਦੇ ਵਿੱਚ ਜਨਰਲ ਤੇ ਦਲਿਤ ਵਰਗ ਦੀਆਂ ਧਰਮਸ਼ਾਲਾਵਾਂ ਨੂੰ 30 40 ਹਜ਼ਾਰ ਰੁਪਏ ਦੇ ਫੰਡ ਜਿਹੜੇ ਜੀ ਉਹ ਦਿੱਤੇ ਗਏ ਸੀ। ਜਦੋਂ ਕਿ ਰਿਐਲਿਟੀ ਇਹ ਆ ਕਿ ਜਿਹੜਾ MP ਲੈਂਡ ਫੰਡ ਹੁੰਦਾ ਜਿਹੜਾ ਜੀ ਉਹਦੇ ਵਿੱਚ ਉਹ ਛੋਟੀ ਗ੍ਰਾਂਟ ਦੀ ਇਜਾਜ਼ਤ ਹੀ ਹੈ ਨਹੀਂ ਜੀ। ਲੱਖ ਰੁਪਏ ਤੋਂ ਘੱਟ ਗ੍ਰਾਂਟ ਨਹੀਂ ਹੁੰਦੀ ਜੀ MP ਲੈਂਡ ਦੇ ਵਿੱਚ। ਮੂਰਖ ਵੇਖੋ ਕਿਵੇਂ ਬਣਾਇਆ ਗਿਆ, 1 ਲੱਖ ਰੁਪਏ ਦੇ 4 ਹਿੱਸੇ ਜਿਹੜੇ ਇੱਕ ਕਿਸਮ ਨਾਲ ਕਰ ਲਏ ਗਏ। 30 ਹਜ਼ਾਰ 40 ਹਜ਼ਾਰ ਰੁਪਏ ਦੀਆਂ ਗ੍ਰਾਂਟਾਂ ਜਿਹੜੀਆਂ ਜੀ ਉਹ ਦੇ ਦਿੱਤੀਆਂ। 75 ਲੱਖ ਦੇ ਫੰਡ ਪਿੰਡਾਂ ਤੇ ਸ਼ਹਿਰਾਂ ਤੋਂ ਵਾਪਸ ਮੰਗਵਾ ਲਏ ਗਏ ਆ, ਜਿਹਦੇ ਕਰਕੇ ਪੰਚਾਇਤਾਂ ਦੇ ਹੱਥ ਜਿਹੜੇ ਜੀ ਉਹ ਖਾਲੀ ਹੋ ਗਏ ਆ। ਸਤੰਬਰ, ਅਕਤੂਬਰ ਤੇ ਨਵੰਬਰ 16 ਦੇ ਵਿੱਚ ਇਹਨਾਂ ਗ੍ਰਾਂਟਾਂ ਦੀ ਵੰਡ ਕੀਤੀ ਗਈ ਸੀ। ਇਹਦਾ ਵੰਡ ਦਾ ਪ੍ਰਚਾਰ ਜਿਹੜਾ ਸੀਗਾ ਜੀ ਉਹ ਫਰਵਰੀ 17 ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਸੰਸਦੀ ਕੋਟੇ ਦੇ ਫੰਡਾਂ ਦੇ ਸੰਬੰਧੀ ਜਿਹੜੇ ਗਾਈਡਲਾਈਨਸ ਨੇ ਉਹਦੇ ਅਨੁਸਾਰ 1 ਲੱਖ ਰੁਪਏ ਤੋਂ ਘੱਟ ਦੀ ਗ੍ਰਾਂਟ ਜਿਹੜੀ ਜੀ ਉਹ ਦਿੱਤੀ ਹੀ ਨਹੀਂ ਜਾ ਸਕਦੀ ਤੇ 1 ਲੱਖ ਦੀ ਜਿਹੜੀ ਗ੍ਰਾਂਟ ਹੈ ਜੀ ਉਹਦੇ ਤੋਂ ਘੱਟ ਧਰਮਸ਼ਾਲਾ ਵੀ ਨਹੀਂ ਉਸਰ ਸਕਦੀ। ਜਿਨ੍ਹਾਂ ਨੇ ਫੰਡ ਲੈ ਲਏ ਉਹਨਾਂ ਨੇ ਵੀ ਨਾ ਸੋਚਿਆ 30 ਹਜ਼ਾਰ ਰੁਪਏ ਦੇ ਵਿੱਚ ਕਿਹੜੀ ਜਿਹੜੀ ਜੀ ਧਰਮਸ਼ਾਲਾ ਬਣ ਜਾਊਗੀ ਜਾਂ 40 ਹਜ਼ਾਰ ਰੁਪਏ ਦੇ ਵਿੱਚ ਕਿਹੜੀ ਧਰਮਸ਼ਾਲਾ ਜਿਹੜੀ ਉਹ ਬਣ ਜਾਊਗੀ। ਪਰ ਪ੍ਰਚਾਰ ਦਿੱਤਾ ਗਿਆ, ਇੰਨਾ ਪ੍ਰਚਾਰਿਆ ਕਿ ਦੇਖੋ ਜੀ ਅਸੀਂ ਤਾਂ ਫੰਡਾਂ ਵਾਲੇ ਜਿਹੜੇ ਉਹ ਢੇਰ ਲਾ ਦਿੱਤੇ ਆ। ਹੁਣ ਉਹ ਜਿਹੜੇ ਫੰਡ ਆ ਜੀ ਉਹ ਵਾਪਸ ਮੰਗਵਾ ਲਏ ਆ ਤੇ ਦੁਬਾਰਾ ਤੋਂ ਜਿਹੜੇ ਜੀ ਉਹ ਵੰਡੇ ਜਾਣਗੇ। ਮਤਲਬ ਇੱਕ ਵਾਰੀ ਪਹਿਲਾਂ ਮੂਰਖ ਬਣਾਇਆ, ਹੁਣ ਦੁਬਾਰਾ ਫੇਰ ਜਿਹੜਾ ਜੀ ਮੂਰਖ ਬਣਾਇਆ ਜਾਊਗਾ ਕਿ ਆ ਲਓ ਜੀ ਫੰਡ ਫੇਰ ਲੈ।
ਬਿਲਕੁਲ ਜੀ। ਉਹਨਾਂ ਨੂੰ ਪਤਾ ਲੋਕਾਂ ਨੂੰ ਮੂਰਖ ਕਿਵੇਂ ਬਣਾਉਣਾ, ਤੇ ਲੋਕੀ ਬਹੁਤ ਦੇਰ ਤੋਂ ਮੂਰਖ ਬਣਦੇ ਵੀ ਆ ਰਹੇ ਆ। ਤੇ ਅੱਗੇ ਆਪਾਂ ਇਹਨਾਂ ਦੀ ਬਾਦਲਾਂ ਦੀ ਲੰਕਾ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੀਟਿੰਗ 'ਚ ਨਾ ਪੁੱਜੇ। ਬਿਲਕੁਲ ਜੀ। ਐਕਚੁਅਲੀ ਬੇਸ਼ੱਕ ਇਹਨੂੰ ਬਹਾਨਾ ਤਾਂ ਬਣਾਇਆ ਜਾ ਰਿਹਾ ਜੀ ਕਿ ਨਹੀਂ ਜੀ ਉਹ ਬੰਦ ਦਾ ਅਸਰ ਸੀਗਾ ਜਿਹਦੇ ਕਰਕੇ ਉਹ ਮੈਂਬਰ ਜਿਹੜੇ ਆ ਜੀ ਪਹੁੰਚੇ ਨੀਗੇ। ਇਹ ਅਸਲ ਦੇ ਵਿੱਚ ਵਿਸਾਖੀ ਮੇਲੇ ਦੀ ਤਿਆਰੀ ਦੇ ਵਾਸਤੇ ਜਿਹੜਾ ਸੀਗਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਜਿਹੜੀ ਆ ਜੀ ਇਸ ਇਲਾਕੇ ਦੇ ਬਠਿੰਡੇ ਦੇ ਸੱਦੀ ਗਈ ਸੀਗੀ ਜੀ। ਇਹਦੇ ਵਿੱਚ ਇੱਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਿਹੜਾ ਜੀ ਉਹ ਪਹੁੰਚਿਆ। ਇਹ ਕਿਹਾ ਜਾ ਰਿਹਾ ਜੀ ਕਿ ਅਸਲ ਕਾਰਨ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਛਾਂਟੀ ਕੀਤੇ ਗਏ 523 ਜਿਹੜੇ ਮੁਲਾਜ਼ਮ ਹੈ ਉਹਦੀ ਵਜ੍ਹਾ ਕਰਕੇ ਰੋਸ ਜਿਹੜਾ ਜੀ ਇਹਨਾਂ ਮੈਂਬਰਾਂ ਦੇ ਵਿੱਚ ਹੈ। ਬਹੁਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਧੀਆਂ ਪੁੱਤਾਂ ਤੋਂ ਇਲਾਵਾ ਤੇ ਉਹਨਾਂ ਦੇ ਨੇੜਲਿਆਂ ਨੂੰ 31 ਮਾਰਚ ਨੂੰ ਨੌਕਰੀ ਤੋਂ ਫਾਰਗ ਕਰਕੇ ਘਰੋਂ ਘਰੀ ਜਿਹੜਾ ਜੀ ਉਹ ਤੋੜ ਦਿੱਤਾ ਗਿਆ ਸੀਗਾ। 3 ਦਰਜਨ ਮੁਲਾਜ਼ਮਾਂ ਦੀ ਛਾਂਟੀ ਲੰਬੀ ਹਲਕੇ ਦੇ ਵਿੱਚੋਂ ਜਿਹੜੀ ਹੈ ਜੀ ਉਹ ਹੋਈ ਆ ਤੇ ਅੰਦਰੋਂ ਅੰਦਰੀ ਸ਼੍ਰੋਮਣੀ ਕਮੇਟੀ ਮੈਂਬਰ ਨਾਰਾਜ਼ ਨੇ। ਨਾਰਾਜ਼ਗੀ ਦਾ ਨਤੀਜਾ ਹੈ ਕਿ ਵਿਸਾਖੀ ਮੇਲੇ ਦੀ ਤਿਆਰੀ ਦੇ ਵਿੱਚ ਇੱਕੋ ਮੈਂਬਰ ਜਿਹੜਾ ਜੀ ਉਹ ਪਹੁੰਚਿਆ, ਜਿਹਦੇ ਕਰਕੇ ਇਹ ਮੀਟਿੰਗ ਜਿਹੜੀ ਸੀ ਉਹ ਰੱਦ ਕਰਨੀ ਪਈ। ਇਹ ਤੋਂ ਪਹਿਲਾਂ 26 ਮਾਰਚ ਨੂੰ ਦਮਦਮਾ ਸਾਹਿਬ ਦੇ ਵਿੱਚ ਰੱਖੀ ਗਈ ਕੋਰ ਮੀਟਿੰਗ ਜਿਹੜੀ ਸੀ ਉਹਦੇ ਵਿੱਚੋਂ ਵੀ ਸਾਰੇ ਮੈਂਬਰ ਗੈਰ ਹਾਜ਼ਰ ਰਹੇ। ਚਲੋ ਇਹ 2 ਤਰੀਕ ਦਾ ਤਾਂ ਇਹ ਕਹਿੰਦੇ ਆ ਕਿ ਭਾਰਤ ਬੰਦ ਸੀਗਾ, ਨਹੀਂ ਆਏ। 26 ਦੀ ਮੀਟਿੰਗ ਦੇ ਵਿੱਚ ਵੀ ਜਿਹੜਾ ਜੀ ਇਹ ਨਹੀਂ ਆਏ। 5 ਅਪ੍ਰੈਲ ਨੂੰ ਹੁਣ ਭਲਕੇ ਜਿਹੜੀ ਹੈ ਜੀ ਉਹ ਮੀਟਿੰਗ ਇਹ ਰੱਖੀ ਗਈ ਆ। ਇਹ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਜਿਹੜੇ ਸੀਗੇ ਬਜਟ ਮੀਟਿੰਗ ਦੇ ਵਿੱਚੋਂ 76 ਕਮੇਟੀ ਮੈਂਬਰਾਂ ਦੀ ਗੈਰ ਹਾਜ਼ਰੀ ਵੀ ਵੱਡਾ ਮੁੱਦਾ ਜਿਹੜਾ ਜੀ ਉਹ ਦੱਸੀਦਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਪਹਿਲਾਂ ਬਜਟ ਮੀਟਿੰਗ ਦੇ ਵਿੱਚ ਬਹੁਤ ਥੋੜੇ ਮੈਂਬਰ ਗੈਰ ਹਾਜ਼ਰ ਹੁੰਦੇ ਸੀਗੇ। ਇਸ ਵਾਰੀ 185 ਮੈਂਬਰਾਂ ਦੇ ਵਿੱਚੋਂ ਬਜਟ ਮੀਟਿੰਗ ਦੇ ਵਿੱਚ 109 ਮੈਂਬਰਾਂ ਦੀ ਹਾਜ਼ਰੀ ਜਿਹੜੀ ਹੈ ਜੀ ਉਹ ਲੱਗੀ ਆ। ਇਹਨਾਂ ਜਿਹੜੇ ਮੁਲਾਜ਼ਮ ਛਾਂਟੀ ਕੀਤੇ ਗਏ ਆ ਇਹਦੇ ਤੋਂ ਕਈ ਅਕਾਲੀ ਨੇਤਾ ਵੀ ਪਰੇਸ਼ਾਨ ਜਿਹੜਾ ਜੀ ਉਹ ਦੱਸੀਦੇ ਆ। ਤਖਤ ਦਮਦਮਾ ਸਾਹਿਬ ਦੇ ਵਿੱਚ ਜਿਹੜੀ ਵਿਸਾਖੀ ਦੀ ਤਿਆਰੀ ਦੇ ਵਾਸਤੇ ਮੀਟਿੰਗ ਰੱਖੀ ਗਈ ਸੀ, ਜਿੱਥੇ ਇੱਕ ਕਾਰਜਕਾਰੀ ਮੈਂਬਰ ਜਿਹੜਾ ਜੀ ਗੁਰਤੇਜ ਸਿੰਘ ਢੱਡੇ ਇਹੀ ਪਹੁੰਚਿਆ। ਬਠਿੰਡਾ ਤੇ ਮਾਨਸਾ ਦੇ ਸਾਰੇ ਮੈਂਬਰ ਜਿਹੜੇ ਸੀਗੇ ਜੀ ਉਹ ਗੈਰ ਹਾਜ਼ਰ ਰਹੇ। ਬਠਿੰਡਾ ਜ਼ਿਲ੍ਹੇ ਦੇ 2 ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਧੀਆਂ ਨੂੰ ਨੌਕਰੀ ਤੋਂ ਜਿਹੜਾ ਜੀ ਫਾਰਗ ਕੀਤਾ ਗਿਆ, ਜਿਹਦੇ ਕਰਕੇ ਉਹ ਨਾਰਾਜ਼ ਦੱਸੀਦੇ ਆ। ਮਾਨਸਾ ਜ਼ਿਲ੍ਹੇ ਦੇ 2 ਸ਼੍ਰੋਮਣੀ ਕਮੇਟੀ ਮੈਂਬਰਾਂ ਦੇ 1 ਦਰਜਨ ਦੇ ਕਰੀਬ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੀ ਛਾਂਟੀ ਜਿਹੜੀ ਹੈ ਜੀ ਉਹ ਹੋਈ ਆ। ਇਹ ਕਿਹਾ ਜਾ ਰਿਹਾ ਜੀ ਕਿ ਕੋਈ ਤਾਵਾਂ ਹੀ ਮੈਂਬਰ ਹੋਊਗਾ ਜਿਹਦਾ ਕੋਈ ਨਾ ਕੋਈ ਨੇੜਲਾ ਰਿਸ਼ਤੇਦਾਰ ਛਾਂਟੀ ਦੀ ਮਾਰ ਦੇ ਹੇਠ ਜਿਹੜਾ ਜੀ ਉਹ ਨਾ ਆਇਆ ਹੋਵੇ। ਦੇਖੋ ਇਹ 2 ਚੀਜ਼ਾਂ ਇਹਦੇ ਵਿੱਚ ਜਿਹੜੀਆਂ ਦੀ ਕਲੀਅਰ ਸਾਹਮਣੇ ਆ ਰਹੀਆਂ ਨੇ। ਇੱਕ ਤਾਂ ਜਿਹੜੀ ਜੀ ਨੇੜਲਿਆਂ ਨੂੰ ਰਿਸ਼ਤੇਦਾਰਾਂ ਨੂੰ ਧੀਆਂ ਪੁੱਤਾਂ ਨੂੰ ਰੱਖਣਾ, ਤੇ ਹੁਣ ਜਿਹੜਾ ਜੀ ਉਹ ਛਾਂਟੀ ਜਿਹੜੀ ਹੋਣੀ। ਪੈਸਾ ਕਿਹਦਾ ਜੀ ਉਹ ਸੰਗਤ ਦਾ ਜੀ ਜਿਹੜਾ ਟੋਕਰਿਆਂ ਦੇ ਰੂਪ ਦੇ ਵਿੱਚ ਉੱਥੋਂ ਇਕੱਠਾ ਕੀਤਾ ਜਾਂਦਾ, ਜਿਹਦੇ ਕਰਕੇ 11.5 ਅਰਬ ਰੁਪਈਏ ਦਾ ਬਜਟ ਜਿਹੜਾ ਜੀ ਉਹ ਪਾਸ ਹੋਇਆ। ਬਿਲਕੁਲ ਜੀ। ਜਿਹੜਾ ਪੈਸਾ ਚੜਾਉਂਦੇ ਆ ਉਹ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਅੰਦਰ ਕੀ ਕੁਛ ਹੋ ਰਿਹਾ ਹੈ। ਤੇ ਅੱਗੇ ਡਾਕਟਰ ਧਰਮਵੀਰ ਗਾਂਧੀ ਦੀ ਜੇ ਗੱਲ ਕਰੀਏ ਤੇ ਉਸ ਦੇ ਯਤਨਾਂ ਦੇ ਨਾਲ 118 ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਇੱਕ ਹੋਏ। ਗ੍ਰਾਂਟਾਂ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ, ਅੱਜ ਵੀ ਕੀਤੀ। 1000 ਰੁਪਇਆ 40,000 ਰੁਪਇਆ ਜਿਹੜਾ ਜੀ ਉਹ ਦੇ ਕੇ ਮੂਰਖ ਬਣਾਇਆ ਗਿਆ ਜੀ। ਦੂਜੇ ਪਾਸੇ ਇਹ ਲੋਕ ਵੀ ਨੇ ਜੀ ਜਿਹੜੇ ਇੱਕ ਚੀਜ਼ ਦਾ ਹਿਸਾਬ ਦਿੰਦੇ ਨੇ। 2 ਮੈਂ ਤੁਹਾਡੇ ਨਾਲ ਜਿਹੜੀਆਂ ਜੀ ਉਹ ਚੀਜ਼ਾਂ ਸਾਂਝੀਆਂ ਕਰਨੀਆਂ ਚਾਹੁੰਦਾ ਜਿਹੜੇ ਕਿ ਬੜੇ ਪੋਜ਼ਿਟਿਵ ਜਿਹੜੇ ਹੈ ਜੀ। ਇੱਕ ਤਾਂ ਪਟਿਆਲੇ ਤੋਂ ਲੋਕ ਸਭਾ ਮੈਂਬਰ ਨੇ ਡਾਕਟਰ ਧਰਮਵੀਰ ਗਾਂਧੀ ਹੋਰੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸ਼ਮਸ਼ਾਨ ਘਾਟ ਦੇ ਵਾਸਤੇ ਆਉਂਦੀ ਗ੍ਰਾਂਟ ਜਿਹੜੀ ਕਿਉਂਕਿ ਦੇ ਸਕਦਾ MP ਜਿਹੜਾ ਜੀ, ਇਹ ਸਿਰਫ ਉਹ ਉਸ ਪਿੰਡ ਨੂੰ ਦੇਣਗੇ ਜਿਹੜੇ ਆਪਣਾ ਸ਼ਮਸ਼ਾਨ ਘਾਟ ਇੱਕ ਕਰਨਗੇ। ਕਿਉਂਕਿ ਜਿਹੜਾ ਇਹ ਕਿਹਾ ਜਾ ਰਿਹਾ ਜੀ ਕਿ ਇੱਥੇ ਪਿੰਡਾਂ ਦੇ ਵਿੱਚ ਜਿਹੜੀ ਇੱਕ ਰਿਪੋਰਟ ਆ ਦੱਸਦੀ ਆ ਕਿ ਫਿਰੋਜ਼ਪੁਰ ਨੂੰ ਛੱਡ ਕੇ ਦੁਆਬਾ ਤੇ ਮਾਲਵਾ ਦੇ ਵਿੱਚ 80% ਸ਼ਮਸ਼ਾਨ ਘਾਟ ਦਲਿਤਾਂ ਦੇ ਤੇ ਜਨਰਲ ਦੇ ਜਿਹੜੇ ਉਹ ਵੱਖੋ ਵੱਖਰੇ ਆ ਜੀ। ਮਾਝੇ ਦੇ ਵਿੱਚ ਇਹ ਅੰਕੜਾ ਸਭ ਤੋਂ ਘੱਟ ਹੈ। ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਗ੍ਰਾਂਟ ਮਿਲੂਗੀ, ਪਰ ਪਹਿਲਾਂ ਜਿਹੜੀ ਪੰਚਾਇਤ ਹੈ ਉਹ ਮਤਾ ਪਾ ਕੇ ਲਿਆਵੇ ਕਿ ਉਹ ਸ਼ਮਸ਼ਾਨ ਘਾਟ ਇੱਕ ਕਰਨਗੇ। 118 ਪਿੰਡ ਜਿਹੜੇ ਪਟਿਆਲਾ ਲੋਕ ਸਭਾ ਕੰਸਟੀਚੁਐਂਸੀ ਦੇ ਵਿੱਚ ਜਿਹੜੇ ਜੀ ਉਹ ਪੈਂਦੇ ਆ, ਉਹਨਾਂ ਨੇ ਪਹਿਲ ਕੀਤੀ, ਮਤਾ ਪਾਇਆ, ਸ਼ਮਸ਼ਾਨ ਘਾਟ ਇੱਕ ਕੀਤਾ। ਤੇ ਇੱਥੇ ਜਿਹੜਾ ਸੀਗਾ ਜੀ ਡਾਕਟਰ ਗਾਂਧੀ ਹੋਰਾਂ ਨੇ 118 ਪਿੰਡਾਂ ਦੇ ਸ਼ਮਸ਼ਾਨ ਘਾਟ ਜਿਹੜੇ ਸੀਗੇ ਉਹਨਾਂ ਨੂੰ ਗ੍ਰਾਂਟ ਦੇ ਕੇ ਜਿਹੜਾ ਜੀ ਉਹ ਬਣਾਇਆ ਜੀ ਵਧੀਆ। ਔਰ ਉਹਨਾਂ ਨੇ ਇਹ ਕਿਹਾ ਕਿ ਜਿਨ੍ਹਾਂ ਨੇ ਬਾਹਰ ਲਿਖ ਕੇ ਲਾਇਆ ਜੀ ਇਹ ਜਿਹੜਾ ਸ਼ਮਸ਼ਾਨ ਘਾਟ ਉਹਦੇ ਬਾਹਰ ਵੱਡੀ ਸਿਲ ਜਿਹੜੀ ਹੈ ਜੀ ਉਹ ਲੱਗੀ ਹੋਈ ਆ ਕਿ ਇਸ ਸ਼ਮਸ਼ਾਨ ਘਾਟ ਦੇ ਵਿੱਚ ਹਰ ਜਾਤ ਦੇ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਹੁੰਦਾ।
ਇਹ ਇੱਕ ਬੇਸ਼ੱਕ ਕਿਸੇ ਨੂੰ ਛੋਟੀ ਗੱਲ ਲੱਗੇ ਪਰ ਬਹੁਤ ਵੱਡੀ ਜਿਹੜੀ ਹੈ ਜੀ, ਜੇ ਇੰਨੇ ਲੋਕਾਂ ਨੂੰ ਉਹਨਾਂ ਨੇ ਆਪਣੇ ਨਾਲ ਕਰ ਲਿਆ, ਇਹ ਉਹਨਾਂ ਦੀ ਚੰਗੀ ਸੋਚ ਹੈ। ਦਿੜਬੇ ਦੇ ਵਿੱਚ ਇੱਕ ਸਕੂਲ, ਸਰਕਾਰੀ ਸਕੂਲ ਜਿਹੜਾ ਜੀ, ਉਹਨੂੰ ਗ੍ਰਾਂਟ ਦਿੱਤੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ, ਔਰ ਜਿਹੜੇ ਉੱਥੋਂ ਦੇ ਉਦਮੀ ਨੌਜਵਾਨ ਨੇ ਉਸ ਜਗ੍ਹਾ ਦੇ, ਉਹਨਾਂ ਨੇ ਇਹ ਕਿਹਾ ਕਿ ਜੇ ਇੰਨੀ ਗ੍ਰਾਂਟ ਸਾਨੂੰ ਮਿਲ ਜੇ, ਹੱਥੀਂ ਕੰਮ ਜਿਹੜਾ ਜੀ ਅਸੀਂ ਕਰਾਂਗੇ। ਔਰ ਉਹਨਾਂ ਨੇ ਉਹ ਸਿਰਫ ਕਹਿਣ ਤੱਕ ਸੀਮਿਤ ਨਹੀਂ ਰਹੇ ਜੀ, ਇਸ ਸਕੂਲ ਦੀ ਬਿਲਡਿੰਗ ਸਿਰਫ 10 ਲੱਖ ਦੇ ਵਿੱਚ ਐਸੀ ਸ਼ਾਨਦਾਰ ਜਿਹੜੀ ਜੀ ਇਹਨਾਂ ਨੇ ਬਣਾ ਦਿੱਤੀ। ਉਹਦਾ ਰੀਜ਼ਨ ਇਹ ਹੋਇਆ, ਇੱਕ ਤਾਂ ਉਹ ਮਜ਼ਦੂਰੀ ਆਪ ਕਰਦੇ ਰਹੇ, ਸਾਰੇ ਆਪ ਜਿਹੜੇ ਸੀ ਮੁੰਡੇ ਉਦਮੀ, ਉਹ ਟੋਕਰੀ ਢੋਂਦੇ ਰਹੇ, ਜਿਹਦੇ ਕਰਕੇ ਇੱਕ ਸ਼ਾਨਦਾਰ ਬਿਲਡਿੰਗ ਜਿਹੜੀ ਜੀ ਉਹ ਉਸਾਰ ਲਈ। ਭਾਵ ਉਹੀ ਹੈ ਜੀ, ਇੱਕ ਗ੍ਰਾਂਟਾਂ ਉਹ ਸੀਗੀਆਂ ਜਿਹੜੀਆਂ ਵੋਟਾਂ ਲੈਣ ਦੀ ਖਾਤਰ 30-30, 40-40 ਹਜ਼ਾਰ ਦੇ ਊਂ ਹੀ ਦੇ ਦਿੱਤੇ ਜੀ, ਔਰ ਬਾਅਦ ਦੇ ਵਿੱਚ ਜਿਹੜਾ ਜੀ ਦੂਜੇ ਪਾਸੇ ਵੱਲ ਨੂੰ ਤੁਰ ਪਏ ਜੀ ਕਿ ਉਹ ਵਾਪਸ ਜਿਹੜੀਆਂ ਸੀਗੀਆਂ ਮੰਗਾ ਲਈਆਂ। ਕਿੱਥੇ ਇਹ 2 ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਦੀ ਦੂਰ ਅੰਦੇਸ਼ੀ ਜਾਂ ਸਹੀ ਜਗ੍ਹਾ ਦੇ ਉੱਤੇ ਲੱਗੀ, ਜਿਹੜੀਆਂ ਜੀ 2 ਚੀਜ਼ਾਂ ਜਿਹੜੀਆਂ ਨੇ ਅਹਿਮ, ਉਹਨਾਂ ਦੇ ਉੱਤੇ ਲੱਗ ਕੇ ਇਹ ਸਹੀ ਕੰਮ ਜਿਹੜਾ ਜੀ ਉਹ ਕਰ ਸਕਦੀਆਂ ਨੇ। ਆਹੀ ਫਰਕ ਹੈ ਜੀ, ਔਰ ਇਹ ਨਹੀਂ ਪਤਾ ਜੀ ਕਿ ਗਾਂਹ ਜਿਹੜੇ ਆ ਜੀ ਇਹ ਬਣਨਗੇ ਜਾਂ ਨਹੀਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਾਂਝੀ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।